ਨਾ ਸਰ 300 ਦਾ ਰੋਡਾ ਰਾਈ ਸੀਗਾ ਹਕੀਮ ਇੱਕ। ਅੱਛਾ। ਉਹ ਕਹਿੰਦੇ ਮਰ ਗਿਆ, ਉਹਦਾ ਕੋਈ ਹੈ ਪਿੱਛੇ ਕੋਈ ਬਾਲ ਨਹੀਂ ਸੀ। ਅੱਛਾ। ਮੈਂ ਕਿਹਾ ਹੁਣ ਸਾਡੇ ਪਿੰਡ ਆ ਗਿਆ। ਹਾਂ ਹਾਂ। ਹੱਥ ਦੇਖਿਆ, ਹੱਥ ਨਬਜ਼ ਤੇਰੀ ਫੜਦਾ, ਕਸਰ ਬੁੱਢੀ ਨੂੰ ਦੱਸਦਾ। ਅੱਛਾ। ਚੋਰੀ ਲਿਆਂਦਾ ਹਕੀਮ ਜੀ, ਹੱਥ ਪਾ ਫੜਿਓ। ਹਾਂ। ਹੁਣ ਕਿਹਾ ਇਹ ਤਾਂ ਮੈਂ ਅੱਗੇ ਕਸਰ ਲੱਭ ਚੁੱਕਾ। ਹਾਂ। ਆਹ ਗੱਲ ਹੋਈ। ਵਾਹ, ਇੰਨਾ ਸਿਆਣਾ ਬੰਦਾ ਸੀ। ਇੰਨਾ ਸਿਆਣਾ ਕੀ ਮਾਂ। ਬਾਤ, ਕੀ ਬਾਤ। ਜਰਕਾਨ ਦਾ ਚਿੱਟੇ ਦਾ ਲੈਣਾ ਨੁਕਸਾ। ਜਰਕਾਨ ਚਿੱਟੇ ਦਾ ਵੀ ਨੁਸਖਾ ਦੱਸੋ ਕੀ ਆ ਉਹਦਾ? ਉਹ ਲੈਣੀ ਆ ਸਬਜ਼ ਕਾਈ। ਸਬਜ਼ ਕਾਈ। ਹਾਂ, ਅੱਧ ਪਾ। ਅੱਧ ਪਾ। ਅੱਧ ਪਾ ਦੇ ਵਿੱਚ ਲੈਣੀ ਆ ਅੱਧੀ ਛਟਾਂਕ ਗੇਰੀ। ਗੇਰੀ? ਗੇਰੂ ਨਹੀਂ ਲੈਣਾ। ਗੇਰੂ ਨਹੀਂ, ਗੇਰੀ ਲੈਣੀ ਹੈ। ਗੇਰੀ ਲੈਣੀ ਆ। ਅੱਛਾ। ਇਹਨਾਂ ਦੋਹਾਂ ਚੀਜ਼ਾਂ ਨੂੰ ਕੁੱਟ ਲੈਣਾ। ਅੱਛਾ। ਪੀਸ ਕੇ ਤੇ ਕੈਪਸੂਲ ਭਰ ਲੈਣੇ ਵੱਡੇ। ਅੱਛਾ। ਅੱਧਾ ਕਿਲੋ ਦੁੱਧ ਹੂੰ। ਵਿੱਚ ਪਾਣੀ ਪਾ ਲਵੇ ਹੂੰ। ਤੇ ਬਰਫ਼ ਪਾਉਣੀ ਆ। ਹੂੰ। ਠੰਡਾ ਕਰਕੇ ਹੂੰ। ਤੇ ਜੱਗ ਪੀਵੇ ਪੂਰਾ ਇੱਕ ਕੈਪਸੂਲ ਦੇ ਨਾਲ। ਕਾਹਦਾ, ਦੁੱਧ ਦਾ? ਹਾਂ। ਅੱਛਾ। ਤੇ ਉਹਨੂੰ ਹਜਮ ਕਰੀ ਕੱਚੇ ਦੁੱਧ ਦਾ? ਨਹੀਂ, ਹਾਂ, ਪਕਾ ਕੇ ਉਬਾਲ ਕੇ। ਉਬਾਲ ਕੇ ਇਹ ਅੱਛਾ। ਠੰਡਾ ਕਰਨਾ। ਠੰਡਾ ਕਰਨਾ। ਫਿਰ ਪਾਣੀ ਪਾ ਲਓ ਵਿੱਚ, ਅੱਛਾ। ਪਾ ਕੇ ਤਾਂ ਫੇਰ ਪੀਓ ਇੱਕ ਕੈਪਸੂਲ ਦੇ ਨਾਲ। ਇੱਕ ਕੈਪਸੂਲ ਪੂਰੇ ਦਿਨ 'ਚ ਇੱਕ ਕੈਪਸੂਲ? ਹਾਂ, ਸ਼ਾਮ ਨੂੰ। ਅੱਛਾ। ਤੇ ਬਖਾਨੇ ਆਉਣਗੇ ਕਾਲੇ। ਹੂੰ। ਹੈਂ ਤੇ ਚਿੱਟਾ ਜਰਕਾਨ ਚੱਕਿਆ ਜੋ। ਕਿੰਨੇ ਦਿਨਾਂ 'ਚ? ਇਹ ਮਹੀਨਾ ਖਾਵੇ। ਇੱਕ ਮਹੀਨਾ ਖਾਵੇ। ਹਾਂ, ਸੌਣ ਭਾਦੋਂ ਖਾਵੇ। ਚਿੱਟਾ ਜਰਕਾਨ ਕਿਹੜਾ ਹੁੰਦਾ? ਜਾਂ ਕਾਲਾ ਹੁੰਦਾ ਜਾਂ ਪੀਲਾ ਹੁੰਦਾ? ਉਹੀ ਪੀਲਾ ਹੀ। ਪੀਲਾ। ਹਾਂ। ਅੱਛਾ, ਗਰਮੀ ਤੋਂ ਜਿਹੜਾ ਹੁੰਦਾ। ਜਿਹੜਾ ਗਰਮੀ ਤੋਂ ਹਲਾਕਾ ਲੱਗ ਜਾ। ਹਾਂ ਹਾਂ ਹੈਂ ਹਾਂ। ਬਿਲਕੁਲ ਉਹ ਰਾਮਾ ਜੀ, ਲੱਤਾਂ ਫੁੱਲਦੀਆਂ, ਸਾਹ ਚੜਦਾ। ਅੱਛਾ। ਹੈਂ ਕਈਆਂ ਦੇ ਲੱਤਾਂ ਦੀ ਕੇਰ ਪੈਂਦੀ ਆ। ਹਾਂ, ਠੀਕ ਆ। ਉਹ ਬਿਲਕੁਲ ਇਹਦੇ ਨਾਲ ਰਾਮ ਆ ਜੀ। ਅੱਛਾ। ਨੰਬਰ 1। ਹਾਂ। ਦੂਸਰੇ ਨੰਬਰ ਸ਼ੂਗਰ ਦਾ ਨੁਕਸਾ। ਸ਼ੂਗਰ ਦਾ? ਹਾਂ ਇਹ ਤਾਂ ਬਹੁਤ ਲੋਕਾਂ ਨੂੰ। ਹਾਂ। ਹੂੰ। ਅੱਧਾ ਲਓ ਕਿਲੋ ਜਾਮਣਾਂ ਦੀਆਂ ਗਿਟਕਾਂ। ਅੱਧਾ ਕਿਲੋ ਜਾਮਣਾਂ ਦੀਆਂ ਗਿਟਕਾਂ? ਹਾਂ, ਇਕੱਠਾ ਹੀ ਨੁਕਸਾ ਬਣਾ ਕੇ ਰੱਖ ਲਓ। ਅੱਛਾ ਜੀ। ਅੱਧਾ ਕਿਲੋ ਨਿੰਮ ਦੀਆਂ ਨਮੋਲੀਆਂ। ਨਿੰਮ ਦੀਆਂ ਨਮੋਲੀਆਂ ਦੀਆਂ ਗਿਟਕਾਂ ਜਾਂ ਨਮੋਲੀਆਂ? ਗਿਟਕਾਂ। ਅੱਛਾ, ਗਿਟਕਾਂ ਅੱਧਾ ਕਿਲੋ ਉਹਦੀਆਂ, ਅੱਧਾ ਕਿਲੋ ਜਾਮਣ ਦੀਆਂ। ਹਾਂ। ਅੱਛਾ, ਇੱਕ ਛਟਾਂਕ ਤੁੱਕੇ। ਤੁੱਕੇ ਛੱਲੀ ਦੇ? ਕਿਕਰਾਂ ਦੇ। ਕਿਕਰਾਂ ਦੇ, ਫਲੀਆਂ? ਹਰੀਆਂ। ਪਹਾੜੀ ਕਿਕਰਾਂ ਦੀਆਂ? ਨਹੀਂ, ਹਾਂ। ਦੇਸੀ ਕਿਕਰ। ਦੇਸੀ ਕਿਕਰਾਂ ਦੀਆਂ? ਹਾਂ। ਅੱਛਾ। ਸਾਰੀ ਦੀਆਂ ਲੱਭ ਜਾਂਦੀਆਂ। ਅੱਛਾ, ਉਹ ਵੀ ਅੱਧਾ ਕਿਲੋ? ਨਹੀਂ, ਹਾਂ। ਉਹ 1.5 ਛਟਾਂਕ ਕਰ। 1.5 ਛਟਾਂਕ? ਅੱਛਾ। ਇੱਕ ਪਾਈਆ ਛੋਲੇ ਭੁੱਜੇ ਹੋਏ? ਭੁੱਜੇ। ਅੱਛਾ। ਉਹ ਵੀ ਵਿੱਚੇ ਪੀਸਣੇ। ਉਹ ਵੀ ਵਿੱਚੇ ਪੀਸਣੇ? ਤੇ 1.5 ਛਟਾਂਕ ਸਮੁੰਦਰ ਸੋਟ। ਸਮੁੰਦਰ ਸੋਟ? ਸਮੁੰਦਰ ਸੋਟ। ਉਹ ਪੰਸਾਰੀ ਤੋਂ ਮਿਲੂ? ਹਾਂ। ਅੱਛਾ। ਤੇ 1.5 ਛਟਾਂਕ ਤੁਖਮ ਸਲਾਰਾ। ਅੱਛਾ, ਇਹ ਵੀ ਪੰਸਾਰੀ ਦੀ ਆਈਟਮ? ਹਾਂ। ਤਾਂ 1.5 ਛਟਾਂਕ ਲਾਜਵੰਤੀ। ਲਾਜਵੰਤੀ? ਹਾਂ। ਇਹਨਾਂ ਦੀ ਫੱਕੀ ਬਣਾਓ। ਅੱਛਾ ਜੀ। ਬਣਾ ਕੇ ਤਾਂ ਇੰਨੀ ਖਾਣੀ। ਅੱਛਾ ਜੀ। ਪਹਿਲਾਂ ਚੈੱਕ ਕਰਾ। ਹਾਂ। 12 ਦਿਨ ਖਾ ਕੇ ਇਹ ਨੁਕਸਾ। ਹਾਂ। ਬਾਅਦ ਦੇ ਵਿੱਚ ਫੇਰ ਚੈੱਕ ਕਰਾ ਕਿੱਥੇ ਜਾਂਦੀ। ਕਿੱਥੇ ਜਾਂਦੀ ਆ? ਹਾਂ। ਇਹ ਪੱਕੀ ਹਟ ਜਾਂਦੀ ਜਾਂ ਪਹਾੜੇ ਵਾਲਾ ਹਿਸਾਬ ਹੋ ਜਾਂਦਾ? ਨਹੀਂ। ਹਾਂ। ਹਟ ਜਾਓ। ਹਟ ਜਾਊਗੀ? ਹਾਂ। ਜੜੋਂ ਹੀ ਨਿਕਲ ਜਾਊਗੀ? ਜੜੋਂ ਜਾਊ। ਹੂੰ। ਆ ਗਈ ਸਮਝ? ਅੱਛਾ। ਆਮ ਨਹੀਂ ਅਸੀਂ ਨੁਕਸੇ ਕਿਸੇ ਨੂੰ ਨਾ ਸਰਸ਼ਾ ਦਸੀ। ਅੱਛਾ, ਮਿਹਰਬਾਨੀ ਆ ਜੀ ਤੁਹਾਡੀ। ਹੁਣ ਪੱਥਰੀ। ਅੱਛਾ, ਪੱਥਰੀ ਜਿਹੜੀ ਹੁੰਦੀ ਆ? ਹਾਂ। ਗੁਰਦੇ 'ਚ ਹੋਵੇ ਜਾਂ ਜਿੱਥੇ ਵੀ ਹੋਵੇ? ਜਿੱਥੇ ਵੀ ਹੋਵੇ। ਹਾਂ। ਅੱਧ ਪਾ ਪਖੜਾ। ਪਖੜਾ? ਹਾਂ। ਹੂੰ। ਨੁਕਸੇ ਇੱਦਾਂ ਦੇ ਹੀ ਆ। ਹਾਂਜੀ, ਦੇਸੀ ਜੜੀ ਬੂਟੀਆਂ 'ਚੋਂ ਹੀ ਬਣਦੇ ਆ। ਅੱਧ ਪਾ ਪਖੜਾ। ਹੂੰ। ਅੱਧ ਪਾ ਹਊ ਬੇਰ। ਹਊ ਬੇਰ? ਹਊ ਬੇਰ। ਅੱਛਾ। ਅੱਧ ਪਾ ਕੱਥੀ। ਕੱਥੀ? ਇੰਨੀ ਪਾਉਣੀ ਪਾਣੀ। ਅੱਛਾ। ਪਕਾ ਲੈਣੀ ਆ। ਹਾਂ। ਉਹ ਪਿਆਲੀ ਪਾਣੀ ਦੀ ਪੀਓ। ਅੱਛਾ ਜੀ। ਹੈਂ ਪਿਆਲੀ ਪਾਣੀ ਦੀ ਪਕਾ ਕੇ ਪੀ ਲਓ? ਆ 2 ਪਿਆਲੀਆਂ ਰੱਖੋ। ਹੂੰ। ਪਿਆਲੀ ਇੱਕ ਰਹਿ ਜਾ। ਇੱਕ ਰਹਿ ਜਾਵੇ ਸੜ ਕੇ? ਹਾਂ। ਉਹ ਪੀ ਲਓ। ਅੱਛਾ। ਉਹਦੇ ਨਾਲ ਹੋਣਾ ਦਰਦ। ਅੱਛਾ ਜੀ। ਦਰਦ ਦਾ ਲਵਾਓ ਟੀਕਾ। ਦਰਦ ਦਾ ਟੀਕਾ ਲਵਾਓ? ਹਾਂ। ਅੱਛਾ। ਤਾਂ ਪੱਥਰੀ ਭੰਨ ਕੇ ਬਾਹਰ ਕੱਢ ਦੇਣੀ ਹੈ। ਵਾਹ ਜੀ ਵਾਹ। ਘਬਰਾਉਣਾ ਨਹੀਂ? ਵੀ ਦਰਦ ਦੁਰਦ ਹੋਵੇ ਤਾਂ ਘਬਰਾਉਣਾ ਨਹੀਂ? ਘਬਰਾਉਣਾ ਵੀ ਇਹ ਕੀ ਹੋਣ ਲੱਗ ਪਿਆ, ਦਰਦ ਹੋਣ ਲੱਗ ਪਈ ਆ, ਯਾਨੀ ਉਹ ਜ਼ਰੂਰੀ ਹੋਣੀ ਆ ਦਵਾਈ? ਉਹ ਜ਼ਰੂਰੀ ਹੋਣੀ ਆ। ਪੱਥਰੀ ਬਾਹਰ ਆ ਜੂ? ਪੱਥਰੀ ਬਾਹਰ ਜਿਹੜੇ ਮਰਜ਼ੀ ਸਾਈਜ਼ ਦੀ ਹੋਵੇ? ਹਾਂ। ਅੱਛਾ। ਜਿੱਦਾਂ ਦੀ ਮਰਜ਼ੀ ਹੋਵੇ।
ਵਾਹ ਜੀ ਵਾਹ। ਪੱਥਰੀ ਬਾਹਰ ਆ। ਇਹ ਆਪਣਾ ਅਜ਼ਮਾਇਆ ਹੋਇਆ ਨੁਸਖਾ ਆ? ਮੈਂ ਕਿਹਾ ਬਿਲਕੁਲ ਲੋਹੇ ਤੋੜ। ਲੋਹੇ ਤੋੜੇ ਤੈਨੂੰ ਜਿਹੜੇ ਨੁਕਸੇ ਦੱਸਣੇ ਆ ਲੋਹੇ ਅੱਛਾ। ਤੋੜ ਦੱਸਣੇ। ਵਾਹ ਜੀ ਵਾਹ ਵਾਹ। ਤੇ ਫਿਰ ਕਿਹੜੀ ਲੋੜ ਆ ਡਾਕਟਰਾਂ ਨੂੰ ਇੰਨੇ ਪੈਸੇ ਦੇਣ ਦੀ? ਇਹ ਤਾਂ ਬੜੀ ਵਧੀਆ ਗੱਲ ਆ। ਖੂਨ ਦੀ ਕਮੀ ਆ। ਹਾਂ ਬੁੱਢੀ ਦੇ ਖੂਨ ਲਵਾਉਣੇ ਆ। ਹਾਂ ਬੱਚਿਆਂ ਦੇ ਲਵਾਉਣੇ ਆ। ਬੱਚਿਆਂ ਦੇ ਲਵਾਉਣੇ ਆ। ਹਾਂ ਕੋਈ ਲੋੜ ਨਹੀਂ। ਹਾਂ ਜੁਆਹੇ ਦੀਆਂ ਜੜ੍ਹਾਂ ਕੱਢ ਲੈਣੀ। ਜਵਾਹੇ ਦੀਆਂ? ਹਾਂ ਉਹ ਲੱਭ ਜਾਂਦੇ ਆਪਣੇ ਆਮ ਇੱਥੋਂ ਦਰਖਤ? ਬਹੁਤ ਮੈਨੇ ਨੇ ਬੂਟੇ ਹੁੰਦੇ ਆ। ਛੋਟੇ ਛੋਟੇ ਹੁੰਦੇ ਆ? ਆਹੋ ਤਾਂ ਕੰਡੇ ਹੁੰਦੇ ਆ ਐਡੇ। ਅੱਛਾ ਅੱਛਾ। ਹੈ ਹੂੰ ਉਹਦੀਆਂ ਉੱਪਰ ਸਾਰੀਆਂ ਤੋਂ ਮਿਲ ਜਾਂਦੀ ਹੋਣੀ ਆ? ਨਹੀਂ ਔਖਾ ਉੱਥੋਂ ਕੱਢ ਲੈ। ਜਵਾਹੇ ਦੇ ਜੁਆਹੇ ਦੀਆਂ ਜੜ੍ਹਾਂ ਜੜ੍ਹਾਂ? ਠੀਕ ਆ। ਉਹ ਮਾੜਾ ਮਾੜਾ ਠੋਰ ਕੇ ਸੱਕ ਲਾ ਲੈਣਾ। ਹੂੰ ਸੱਕ ਲਾ ਕੇ ਉਹਦਾ ਰੇਤਾ ਰੂਤਾ ਝਾੜ ਲੈਣਾ। ਹੂੰ। ਇੰਨੀ ਉਹ ਪੈਂਦੀ ਅੱਛਾ ਜੀ। ਲੈਚੀਆਂ ਵੱਡੀਆਂ ਛੋਟੀਆਂ? ਛੋਟੀਆਂ ਛੋਟੀਆਂ। ਤੇ ਚਿੱਟਾ ਜੀਰਾ ਲਾ ਲਿਆ। ਚਿੱਟਾ ਜੀਰਾ ਲੈ ਲਿਆ ਜੀ। ਹਾਂ ਅੱਛਾ। ਇੰਨਾ ਕੁ ਉਹ ਪਾਉਣਾ। ਹਾਂ। ਤੇ 25 ਗਿਰੀਆਂ ਬਦਾਮਾਂ ਦੀਆਂ ਭੇ ਦੇਣੀਆਂ। ਬਦਾਮ ਦੇਸੀ ਜਾਂ ਫਾਰਮੀ? ਹਾਂ ਦੇਸੀ। ਦੇਸੀ। ਉਹ ਭੇ ਕੇ ਛਿੱਲ ਲਾ ਕੇ ਹੂੰ। ਉਹੀ ਪਾਣੀ ਬੂਟੀ ਵਾਲਾ ਅੱਛਾ ਜੀ। ਨਿਚੋੜ ਕੇ ਉਹਦਾ ਪਾਣੀ ਕੱਢ ਲੈਣਾ। ਹੂੰ ਕੱਢ ਕੇ ਉਹੀ ਪਾਣੀ ਪੀਣਾ। ਹੂੰ। ਲੈ ਖੂਨ ਨਾ ਵਧੇ ਤਾਂ ਮੈਨੂੰ ਨਹੀਂ ਥਾਂ ਮਾਰੇ। ਇਹ ਨੁਕਸੇ ਆ। ਇਸ ਤੋਂ ਇਲਾਵਾ ਕੋਈ? ਕਾਲੇ ਜਰਕਾਨ ਦਾ। ਕਾਲੇ ਜਰਕਾਨ ਦਾ ਦੱਸੋ ਜਿਹੜਾ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਆ। ਅੰਗੂਰਾਂ ਦਾ ਸਿਰਕਾ ਲੈਣਾ। ਅੰਗੂਰਾਂ ਦਾ ਸਿਰਕਾ ਲੈ ਲਿਆ। ਇੱਕ ਬੋਤਲ। ਅੱਛਾ ਜੀ। ਇੱਕ ਲੈਣਾ ਗੁਲਾਬ ਦਾ ਅਰਕ। ਅੱਛਾ। ਇੱਕ ਬੋਤਲ। ਹੂੰ। ਇਹਨਾਂ ਨੂੰ ਪਕਾ ਲੈਣਾ। ਅੱਛਾ। ਪਕਾ ਕੇ ਤਾਂ ਇੱਕ ਬੋਤਲ ਹਾਂ ਹਾਂ। ਰਹਿ ਜਾ। ਅੱਛਾ ਇੱਕ ਬੋਤਲ ਰਹਿ ਜਾਵੇ। ਹਾਂ ਹਾਂ। ਉਹ ਪਾ ਲਓ ਬੋਤਲ 'ਚ। ਹੂੰ। ਫਿਰ ਲੈ ਕੇ ਦਹੀਂ। ਅੱਛਾ। ਦਹੀਂ ਲੈ ਕੇ ਫਿਰ? ਇਹ ਇੰਡੀਆ ਬੂਟੀ। ਇੰਡੀਆ ਬੂਟੀ? ਇੰਡੀਆ ਬੂਟੀ। ਇੰਡੀਆਰ ਬੂਟੀ। ਹਾਂ ਉਹ ਲੈ ਲੈਣੀ ਹੈ। ਅੱਛਾ। ਉਹਨੂੰ ਰਗੜ ਕੇ ਕੈਪਸੂਲਾਂ 'ਚ ਪਾ ਲੈਣਾ। ਅੱਛਾ। ਉਹ 2 ਕੈਪਸੂਲ ਖਾਮਲੇ। ਅੱਛਾ। ਫਿਰ ਦੁੱਧ ਦੇ ਵਿੱਚ ਦਹੀਂ ਫੈਂਟ ਕੇ ਹਾਂ। ਹੈਂ ਉਹ ਪੀਵੇ। ਅੱਛਾ। ਫਿਰ ਕਹਾਣ ਹੋ ਗਿਆ। ਕਿੰਨੇ ਦਿਨ ਦਾ ਨੁਸਖਾ ਜੀ ਇਹ? ਇਹ 10-15 ਦਿਨ ਪੀ ਲਵੇ। 10-15 ਦਿਨ ਪੀ ਲਓ ਤੇ ਮੁੜ ਕੇ ਰਿਪੋਰਟ ਕਰਾਓ। ਜਰਕਾਨ ਜਿਹੜਾ ਉਹ ਤੁਹਾਡਾ ਖਤਮ ਹੋ ਜਾਊਗਾ, ਹਾਂ। ਗਾਇਬ ਹੋ ਜਾਊਗਾ। ਹਾਂ ਬੜੀਆਂ ਵਧੀਆ ਗੱਲਾਂ ਜੀ ਤੁਹਾਡੇ ਕੋਲ ਤਾਂ। ਹੂੰ। ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ। ਮਾਸ਼ਾਅੱਲਾ ਤੁਸੀਂ ਫਿਰ ਇਹਦਾ ਮਤਲਬ ਹਿਕਮਤ ਵੀ ਜਾਣਦੇ ਹੋ। ਹਾਂ ਮੈਂ ਸਿੱਖ ਕੋਲੋਂ ਇਹ ਬੂਟੀਆਂ ਲਈਆਂ। ਅੱਛਾ ਹਿੰਦੁਸਤਾਨ 'ਚ ਹੀ ਹਾਂ ਸਿੱਖ ਉਸਤਾਦ ਆ ਤੁਹਾਡੇ? ਹਾਂ। ਕੀ ਨਾਮ ਸੀ ਉਹਨਾਂ ਦਾ? ਉਹਦੇ ਨਾਂ ਸੀਗਾ ਚੰਨਣ ਸਿੰਘ। ਚੰਨਣ ਸਿੰਘ ਤੁਹਾਡੇ ਸਾਧ ਸੀਗਾ। ਸਾਧ ਸੀ ਤੁਹਾਡੇ ਗੁਰਦੁਆਰੇ 'ਚ ਉਸਤਾਦ? ਰਹਿੰਦਾ ਸੀ। ਅੱਛਾ ਸਾਧੂ। ਹਾਂ ਤੁਹਾਡੀ ਕਿੱਦਾਂ ਜਾਰੀ ਹੋ ਗਈ ਉਹਨਾਂ ਨਾਲ? ਬਸ ਇਹ ਪੁੱਛਣਾ ਤੂੰ। ਅੱਛਾ। ਗੱਲਾਂ ਮੇਰੀਆਂ ਤਾਂ ਬਹੁਤ ਲੰਮੀਆਂ ਚੌੜੀਆਂ। ਅੱਛਾ। ਯਾਰੀ ਵਾਲੀ ਗੱਲ ਨਾ ਪੁੱਛ। ਅੱਛਾ ਯਾਨੀ ਬਾਬਾ ਤੇ ਪਿਆਰ ਸੀ। ਹਾਂ ਮੈਂ ਉਹਦੇ ਕੋਲ 2 ਸਾਲ ਰਿਹਾ। ਸ਼ਾਗਿਰਦੀ ਕੀਤੀ? ਹਾਂ ਅੱਛਾ। ਉਹਦੇ ਕੋਲ ਬੜੀਆਂ ਗੱਲਾਂ ਸੀਆਂ ਤਾਂ ਇਲਮ ਵੀ ਸੀਗਾ। ਅੱਛਾ ਉਹੀ ਤੁਹਾਨੂੰ ਦੱਸੀਆਂ ਹਜੇ ਤੇ ਚੇਤੇ ਰਹਿ ਗਈਆਂ? ਹਾਂ ਲੈ ਹੁਣ ਤੈਨੂੰ ਨਿਗਾਹ ਦਾ ਨੁਕਸਾ ਦੱਸ। ਦੱਸੋ। ਕਰੋਂਡ ਦੇਖਿਆ? ਕਰੋਂਡ? ਬਾਥੂ ਕਰੋਂਡ? ਨਹੀਂ ਬਾਥੂ ਹੋਰ ਹੁੰਦਾ। ਫਿਰ ਕਰੋਂਡ ਮਿਲਦਾ ਜੁਲਦਾ ਹੀ ਹੁੰਦਾ। ਕਰੋਂਡ ਹੋਰ ਹੁੰਦਾ। ਕਰੋਂਡ ਉਹਦੇ ਪੱਤੇ ਝੋਲੇ। ਕਰੋਂਡ ਦਾ ਪਤਾ ਮੈਨੂੰ ਪਤਾ। ਕਰੋਂਡ ਇੰਨਾ ਕਿੱਦਾਂ? ਕੁ ਲੈ ਲਾ। ਹਾਂ। ਉਹਨੂੰ ਸ਼ਾਮੇ ਸੁਕਾਉਣਾ। ਅੱਛਾ ਸ਼ਾਮੇ ਸੁਕਾਉਣਾ? ਸ਼ਾਮੇ ਹੂੰ। ਜਿਸ ਵੇਲੇ ਸੁੱਕ ਜਾਏ ਉਹਨੂੰ ਰਗੜੋ। ਹਾਂ ਜੀ ਆ। ਉਹਨੂੰ ਰਗੜ ਕੋ ਇੱਕ ਗੰਢੀ ਸੁੰਡ ਦੀ ਵਿੱਚ ਰਗੜੋ। ਅੱਛਾ। ਬਸ ਨਿਗਾਹ ਦੇਖ ਲਈ ਵੀ ਕਿੱਥੇ ਜਾਂਦੀ। ਉਹ ਰਗੜ ਕੇ ਉਹਨੂੰ ਫਿਰ ਖਾਣਾ ਕਿੱਦਾਂ? ਖਾਣਾ ਨਹੀਂ। ਹਾਂ। ਅੱਖ 'ਚ ਪਾ। ਅੱਛਾ ਅੱਖ ਸਲਾਈ ਪਾਣੀ ਉਹਦੀ? ਹਾਂ ਹਾਂ। ਤੈਨੂੰ ਪਤਾ ਲੱਗ ਜੂ। ਕਰੋਂਡ ਦੀ ਠੰਡੀ ਜਗ੍ਹਾ ਸੁਕਾ ਕੇ ਉਹਨੂੰ? ਹਾਂ ਹਾਂ ਇਹ ਖੁਸ਼ਕ ਪਾਊਡਰ ਹੋ ਜਾਣਾ। ਹਾਂ ਪਾਊਡਰ ਹੋ ਜਾਣਾ। ਪਾਊਡਰ ਬਣਾ ਕੇ ਹਾਂ। ਫਿਰ ਇੱਕ ਸਲਾਈ ਰਾਤ ਨੂੰ ਰੋਜ਼ਾਨਾ ਪਾ। ਹਾਂ ਠੀਕ। ਇੱਕ ਗੰਢੀ ਸੁਰਮਾ ਟਾਈਪ ਬਣ ਜਾਵੇ। ਇੱਕ ਗੰਢੀ ਸੁੰਡ ਦੀ ਪਾਉਣੀ। ਅੱਛਾ ਅੱਛਾ ਅੱਛਾ। ਹਾਂ ਬਰੀਕ ਪਾਊਡਰ ਸੁਰਮੇ। ਫਿਰ ਤੈਨੂੰ ਦੱਸੂ। ਵਾਹ ਜੀ ਵਾਹ। ਇਹ- ਪਾਊਡਰ ਬਣਾਉਣਾ, ਪੇਸਟ ਨਹੀਂ ਬਣਾਉਣਾ ਹੈਗਾ। ਠੀਕ ਹੈ। ਹਾਂ ਇੱਕ ਹੂੰ। ਦੂਸਰੇ ਨੁਕਸਾ ਮਜਮੂਨ ਨਾ ਵੀ ਨਿਗਾਹ ਕੁਛ ਤੇਜ ਹੋ। ਮਜੂਨ ਨਾ? ਹਾਂ ਅੱਛਾ। ਉਹ ਕਿਹੜਾ?
1.5 ਛਟਾਂਗ ਮਗਾ 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 ਠੀਕ ਆ ਜੀ 1.5 ਛਟਾਂਗ ਨਿੱਕੀ ਇਲਾਇਚੀ ਹੂੰ 1.5 ਛਟਾਂਗ ਚਿੱਟੀ ਮਿਰਚ ਅੱਛਾ ਔਰ ਨਿੱਕੀ ਮਿਰਚ ਕਾਲੀ ਮਿਰਚ ਆ ਚਿੱਟੀ ਵੀ ਹੁੰਦੀ ਆ ਅੱਛਾ ਉਹ ਲੈਣੀ ਪਾਊਡਰ ਉਹਦਾ ਪਾਊਡਰ ਹਾਂ 1.5 ਛਟਾਂਗ ਬਦਾਮਾਂ ਦੀ ਗਿਰੀ ਅੱਛਾ ਹੈਂ ਇਹਨਾਂ ਨੂੰ ਕੁੱਟੋ ਵਾਹ ਜੀ ਵਾਹ ਸ਼ਾਇਦ ਇਹਨਾਂ ਨਾਲ ਖੜਾ ਕਰ ਦੇ ਵਿੱਚ ਉਹਦੇ ਪਾ ਕੇ ਹਾਂ ਹਾਂ ਮਜੂਨ ਬਣ ਜਾਣ ਹਾਂ ਇੱਕ ਚਮਚੀ ਖਾਓ ਉਹਨਾਂ ਵੀ ਨਿਗਾਹ ਤੇਜ਼ ਹੁੰਦੀ ਹੈ ਉਹਦੇ ਨਾਲ ਵੀ ਹੋ ਜਾਏ ਇਹ ਗੱਲ ਤੈਨੂੰ ਸੀਰੀਅਸ ਦੱਸੀਆਂ ਹੈ। ਨਹੀਂ ਜੀ ਗੱਲਾਂ ਤਾਂ ਤੁਹਾਡੀਆਂ ਸਾਰੀਆਂ ਹੀ ਖੁਦਾ ਦੀ ਕਸਮ ਆ, ਅਨਮੋਲ ਕਰੋਂਡ ਮੋਤੀ ਜਿਹੜਾ ਆ। ਨਾ, ਕਰੋਂਡ 86 ਦਾ ਨੁਕਸਾ ਹੈ ਹਾਂ 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 ਇਹ ਹੱਥ ਤੇ ਸਾਨੂੰ ਜਮਾਨੇ ਕਰੁੰਡ ਤਾਂ ਆਮ ਖੇਤਾਂ 'ਚੋਂ ਲੱਭ ਜਾਂਦਾ ਆ ਹਾਂ। ਕੋਈ ਐਡੀ ਮੁਸ਼ਕਲ ਚੀਜ਼ ਨਹੀਂ ਹਾਂ ਹੈਗੀ ਅੱਛਾ ਇੱਕ ਬੂਟੀ ਦੀ ਤਾੜ ਰੱਖੀ ਉਹ ਕਿਹੜੀ ਜੀ ਉਹ ਬਿਸ਼ਮੀ ਹੁੰਦੀ ਆ ਮਾੜਾ ਜਿਹਾ ਐਂ ਕੱਖ ਤੋੜੋ ਮਾੜਾ ਜਿਹਾ ਦੁੱਧ ਨਿਕਲਦਾ ਉਹਦੇ ਹਾਂ ਹੈਗੀ ਆ ਬਰੀਕ ਪੱਤੇ ਬਰੀਕ ਬਰੀਕ ਪੱਤੇ ਹੁੰਦੇ ਆ ਹਾਂ ਬਿਸ਼ਮੀ ਜੜਾਂ ਥਾਂ ਲੱਗ ਜਾਂਦੀਆਂ ਉਹਦੀਆਂ ਜੜਾਂ ਆ ਬਿਸ਼ਮੀ ਹੁੰਦੀ ਆ ਮੈਂ ਇੰਨਾ ਕੁ ਸਮਝ ਬੂਟਾ। ਗਿਆ ਸਾਰਾ ਸਮਝ ਗਿਆ ਬੂਟੇ ਇੰਨਾ ਕੁ ਬੂਟਾ ਹੁੰਦਾ। ਹਾਂਜੀ ਉਹ ਇਕੱਠੀਆਂ ਕਰਕੇ ਰੱਖ ਲੈ ਹਾਂ ਰੱਖ ਕੇ ਕਿੱਡਾ ਦਰਦ ਹੁੰਦਾ ਹੋਵੇ ਗੁਰਦੇ ਤੋਂ ਐਂ ਪੈਂਦੀ ਆ ਜਿੱਦਾਂ ਗੋਲੀ ਪੈਂਦੀ ਅੱਛਾ ਹਾਂ ਇਕੱਠੀ ਕਰਕੇ ਕਿੱਥੇ ਰੱਖ ਲੈਣੀ ਘਰ ਰੱਖ ਲਓ ਉਹਨੂੰ ਫਿਰ ਖਾਣਾ ਕਿੱਦਾਂ ਖਾਣਾ ਉਹਨੂੰ ਰਗੜ ਕੇ ਪੀਸ ਕੇ ਜਿਹਦੇ ਦਰਦ ਗੁਰਦੇ ਦਾ ਹੋਵੇ ਹੂੰ ਉਹਨੂੰ ਭੇਂ ਕੇ ਪਾਣੀ 'ਚ ਗਿਲਾਸ ਪੜਾਓ ਵਾਹ ਜੀ ਵਾਹ ਦਰਦ ਹਟ ਜਾਓ ਵਾਹ ਜੀ ਵਾਹ ਉਹ ਬਰੀਕ ਬਰੀਕ ਪੱਤਿਆਂ ਵਾਲੀ ਬੂਟੀ ਹੁੰਦੀ ਆ ਹਾਂ। ਉਹਨੂੰ ਐ ਖਿੱਚੋ ਨਾ ਹੱਥ ਨਾਲ ਤਾਂ ਫਿਰ ਐ ਮਤਲਬ ਐ ਤਾਂ ਉੱਠਦੀ ਹੈ ਪੂਰਾ ਇੱਕ ਜਗ੍ਹਾ ਜਮਾ ਹੋ ਜਾਂਦੀ ਆ ਬਰੀਕ ਪੱਤੇ ਹੁੰਦੇ ਆ, ਬਰੀਕ ਪੱਤੇ ਹੁੰਦੇ ਤੇ ਤਾਂ ਜ਼ਮੀਨ ਨਾਲ ਸਿੰਤੀ ਹੋਈ ਹੁੰਦੀ ਇਦਾਂ ਹੀ ਬਿਲਕੁਲ ਛੋਟਾ ਉਹੀ। ਜਿਹਾ ਬੂਟਾ। ਉਹੀ ਸਮਝ ਗਿਆ ਮੈਂ ਮਾੜਾ ਜਿਹਾ ਉਹਦੇ ਦਾਣੀ ਤੋੜੋ ਦੁੱਧ ਮਾੜਾ ਨਿਕਲਦਾ ਜਿਹਾ ਵਿੱਚੋਂ ਦੁੱਧ ਨਿਕਲਦਾ ਆ ਮੈਂ ਸਮਝ ਗਿਆ ਬੂਟੀ ਨੂੰ ਉਹ ਬੂਟੀ ਬਹੁਤ ਵਾਧੂ ਗੁਰਦੇ ਵਾਸਤੇ ਵੀ ਵਾਧੂ ਹਾਂ ਤੇ ਕੱਦੂ ਕੱਦੂ ਉਹਦਾ ਪਾਣੀ ਪੀਓ ਜਿਹਦੇ ਜੋੜਾਂ 'ਚ ਦਰਦ ਜਿਹਦੇ ਜੋੜਾਂ 'ਚ ਦਰਦ ਆ ਉਹ ਕੱਦੂ ਦਾ ਪਾਣੀ ਪੀਵੇ ਕੱਦੂ ਦਾ ਅੱਛਾ ਕਿੰਨੇ ਦਿਨ ਬਾਬਾ ਦਿਨ ਪੀਵੇ ਕਿੰਨਾ ਕੁ ਪਾਣੀ ਪੀਵੇ ਜਾਣੀ ਕੱਢ ਕੇ ਇੰਨਾ ਕੁ ਪੀ ਲਵੇ ਕੋਲੀ ਇੱਕ ਪੀ ਲਵੇ ਪਾਈਆ ਕੁ ਪਾਣੀ ਇੰਨਾ ਕੁ ਪੀ ਲਵੇ ਥੋੜਾ ਜਿਹਾ ਠੰਡਾ ਹੁੰਦਾ ਉਹਦਾ ਹਨਾ ਤੇ ਜੋੜਾਂ ਲਈ ਤਾਂ ਗਰਮ ਚੀਜ਼ ਨਹੀਂ ਚਾਹੀਦੀ ਹੁੰਦੀ ਠੰਡੀ ਤਾਂ ਜੋੜ ਤਾਂ ਹੋਰ ਖੜ ਜਾਣਗੇ ਇਹ ਪਿੱਤੇ ਦੀ ਪਥਰੀ ਨੂੰ ਵੀ ਚੰਗਾ ਅੱਛਾ ਪਿੱਤੇ ਦੀ ਪੱਥਰੀ ਲਈ ਵੀ ਠੀਕ ਆ ਵਾਹ ਜੀ ਵਾਹ ਇਹ ਜੋੜਾਂ 'ਚ ਅਜ਼ਮਾਇਆ ਹੋਇਆ ਨੁਸਖਾ ਵੀ ਹਾਂ ਪਿੱਤੇ ਦੀ ਪਥਰੀ ਦਾ ਇਹ ਜਮਾਇਆ ਤੇ ਅੱਲਾ ਖੈਰ ਕਰੇ ਪਾਣੀ ਇਹਦਾ ਬਹੁਤ ਅੱਛਾ ਤੁਸੀਂ ਦੇਖ ਲਿਓ ਕਰਕੇ ਬਿਲਕੁਲ ਜੀ ਬਿਲਕੁਲ ਇਹ ਤਾਂ ਹੁਣ ਤੁਹਾਡੀ ਹੁਣ ਮਾਸ਼ਾਅੱਲਾ ਇੰਨੀ ਉਮਰ ਆ ਉਹਦੇ ਵਿੱਚ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਆਪਣੀ ਜ਼ਿੰਦਗੀ ਤੇ ਅਜ਼ਮਾਈਆਂ ਹੋਈਆਂ ਹੀ ਕੀਤੀਆਂ ਜੀ ਇਹਦੇ ਵਿੱਚ ਤਾਂ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਹੀ ਹੈ ਨਹੀਂ ਜੀ ਹਾਂ ਹਾਂ ਕਿਹੜਾ ਪੈਸੇ ਲੱਗਣੇ ਇਹਦੇ ਉਹ ਨਹੀਂ ਜੀ ਪੈਸੇ ਵੀ ਲੱਗ ਜਾਣ ਆਰਾਮ ਆਉਣਾ ਚਾਹੀਦਾ ਪੈਸਿਆਂ ਦੀ ਕਿਹੜੀ ਗੱਲ ਆ